व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਕੋਲ ਦੋ ਈਮੇਲਸ ਖਤਰਨਾਕ ਬਾਜ ਦੀ ਆਈਡੀ ਤੋਂ ਆਈਆਂ ਹਨ। ਇਹਨਾਂ ਦਾ ਲਿਖਣਾ ਹੈ, ਡਾਕਟਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਖਾਲਿਸਤਾਨ ਬਣਨ ਵਿੱਚ ਕਿੰਨਾ ਕੁ ਸਮਾਂ ਲੱਗੇਗਾ? ਪਹਿਲਾਂ ਹੀ 30 ਸਾਲ ਤੋਂ ਇਹ ਮੁਹਿੰਮ ਚੱਲ ਰਹੀ ਹੈ ਪਰ ਅਜੇ ਤਾਂ ਨਿਸ਼ਾਨਾ ਬਹੁਤ ਦੂਰ ਹੈ। ਤੁਸੀਂ ਖਾਲਿਸਤਾਨ ਦੇ ਸਫ਼ਰ ਵਿੱਚ ਆਪਣੇ ਆਪ ਨੂੰ ਕਿੱਥੇ ਪਹੁੰਚਿਆ ਸਮਝਦੇ ਹੋ? ਡਾਕਟਰ ਸਾਹਿਬ ਤੁਸੀਂ ਹਵਾਈ ਆਈਲੈਂਡ ਤੇ ਖਾਲਿਸਤਾਨ ਬਣਾ ਲਓ। ਮੈਨੂੰ ਲੱਗਦਾ ਹੈ ਨਹੀਂ ਕਿ ਤੁਸੀਂ ਮੇਰੀ ਮੇਲ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰੋਗੇ, ਪਰ ਕੋਈ ਗੱਲ ਨਹੀਂ, ਮੈਨੂੰ ਤੁਹਾਡਾ ਬੜਾ ਫਿਕਰ ਹੈ। ਪੰਜਾਬ ਵਿੱਚ ਤਾਂ ਤੁਹਾਡਾ ਖਾਲਿਸਤਾਨ ਬਣ ਨਹੀਂ ਸਕਦਾ। ਮੇਰੇ ਕੋਲ ਇੱਕ ਆਈਡੀਆ ਹੈ। ਤੁਸੀਂ ਇਸ ਤਰ੍ਹਾਂ ਕਰੋ, ਹਵਾਈ ਆਈਲੈਂਡ ਖਾਲੀ ਪਿਆ ਹੈ, ਉੱਥੇ ਜਾ ਕੇ ਆਪਣਾ ਜੋ ਵੀ ਬਣਾਉਣਾ ਹੈ ਬਣਾ ਲਵੋ। ਹਵਾਈ ਇੱਕ ਟੂਰਿਸਟ ਡੈਸਟੀਨੇਸ਼ਨ ਬਣ ਜਾਵੇਗਾ, ਨਾਲੇ ਤੁਹਾਡੀ ਇਕਨੋਮੀ ਵੀ ਐਸਟੈਬਲਿਸ਼ ਹੋਵੇਗੀ, ਤੁਹਾਡੀ ਇੱਕ ਵੱਖਰੀ ਪਛਾਣ ਵੀ ਬਣੇਗੀ। ਸਿੱਖ ਸ਼ਾਂਤੀ ਨਾਲ ਭਾਰਤ ਵਿੱਚ ਰਹਿ ਰਹੇ ਨੇ ਤੇ ਜੇਕਰ ਤੁਹਾਨੂੰ ਜ਼ਿਆਦਾ ਹੀ ਸ਼ੌਂਕ ਹੈ ਮਿਨਿਸਟਰ ਬਣਨ ਦਾ ਤਾਂ ਹਵਾਈ ਜਾ ਕੇ ਖਾਲਿਸਤਾਨ ਬਣਾ ਲਓ। ਜੀ ਡਾਕਟਰ ਸਾਹਿਬ ਦੇਖੋ, ਹਾਲਾਂਕਿ ਇਹ ਜਿਹੜਾ ਵੀ ਸ਼ਖਸ ਹੈ ਇਹ ਖਤਰਨਾਕ ਗਿੱਧ ਹੈ ਕਿ ਖਤਰਨਾਕ ਉੱਲੂ ਹੈ ਕਿ ਖਤਰਨਾਕ ਕਾਂ ਹੈ, ਇਹ ਤਾਂ ਪਤਾ ਨਹੀਂ ਕੀ ਹੈ, ਪਰ ਇਹ ਹੈ ਵੀ ਬੰਦਾ ਇਹ ਜਿਹੜਾ ਹੈ ਕਦੇ ਇਹ ਕਮਿਊਨਿਸਟ ਬਣਿਆ ਹੁੰਦਾ, ਕਦੇ RSS ਦਾ ਬੜਾ ਪ੍ਰਸ਼ੰਸਕ ਬਣਿਆ ਹੁੰਦਾ, ਕਦੇ ਇਸ ਵਿਚਲਾ ਜਿਹੜਾ ਉਹ ਆਪਣੇ ਆਪ ਨੂੰ ਨਿਊਟਰਲ ਗਰਾਊਂਡ ਦੇ ਉੱਤੇ ਖੜਾ ਕਰਕੇ ਗੱਲ ਕਰਦਾ ਹੈ। ਔਰ ਇਹਦੇ ਜਿਹੜੇ ਅਲੱਗ-ਅਲੱਗ YouTube ਦੇ ਉੱਤੇ ਮੈਸੇਜ ਨੇ ਉਸ ਦੇ ਰਿਐਕਸ਼ਨ 'ਚ ਕਈ ਸਾਡੇ ਵੀਰਾਂ ਨੇ ਵੀ ਬੜੇ ਗੁੱਸੇ 'ਚ ਔਰ ਕਈ ਵਾਰੀ ਅਨਸਿਵਲਾਈਜ਼ਡ ਲੈਂਗੁਏਜ ਇਸਤੇਮਾਲ ਕੀਤੀ ਹੈ। ਸੋ ਮੈਂ ਇੱਕ ਤਾਂ ਪਹਿਲਾਂ ਆਪਣੇ ਭਰਾਵਾਂ ਭੈਣਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਵੀ ਭੜਕਾਟ ਦੇ ਵਿੱਚ ਨਾ ਆਉਣ। ਔਰ ਕੋਈ ਵੀ ਜਿਹੜੀ, ਕਿਉਂਕਿ ਜਦੋਂ ਅਸੀਂ ਇੰਟਰਨੈਟ ਦੇ ਉੱਤੇ ਜਾਂਦੇ ਹਾਂ ਸਾਡੀਆਂ ਬੱਚੀਆਂ ਭੈਣਾਂ ਉਹ ਵੀ ਉਸ ਨੂੰ ਦੇਖਦੀਆਂ ਨੇ। ਸੋ ਅਸੀਂ ਘੱਟੋ ਘੱਟ ਉਸ ਲੈਵਲ ਤੱਕ ਨਾ ਜਾਈਏ ਜਿਸ ਲੈਵਲ ਤੱਕ ਇਸ ਕਿਸਮ ਦੇ ਜਿਹੜੇ ਘਟੀਆ ਲਿਖਤਾਂ ਵਾਲੇ ਲੋਕ ਨੇ ਉਹ ਜਾਂਦੇ ਨੇ। ਔਰ ਮੈਂ ਇਸ ਨੂੰ ਵੀ ਜਿਹੜਾ ਵੀ ਹੈ ਇੱਲ ਹੈ ਜਾਂ ਉੱਲੂ ਹੈ ਜਾਂ ਚਮਗਿੱਦੜ ਹੈ, ਇਹਨੂੰ ਵੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਇੱਕ ਤਰੀਕਾ ਗੰਭੀਰ ਡਿਬੇਟ ਦਾ ਹੁੰਦਾ, ਸੀਰੀਅਸ ਡਿਬੇਟ ਦਾ ਹੁੰਦਾ। ਔਰ ਜੇ ਕੋਈ ਸਾਡੇ ਨਾਲ ਵਿਰੋਧ ਰੱਖਦਾ ਹੈ, ਖਾਲਿਸਤਾਨ ਦਾ ਵਿਰੋਧੀ ਹੈ, ਹਿੰਦੂ ਰਾਸ਼ਟਰਵਾਦੀ ਹੈ, ਨਾਸਤਕ ਹੈ, ਕੁਛ ਵੀ ਹੈ, ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ। ਕਿਸੇ ਦੀ ਆਪਣੀ ਕਨਵਿਕਸ਼ਨ ਹੈ ਔਰ ਖਾਲਿਸਤਾਨ ਨਾਲ ਕਿਸੇ ਨੂੰ ਸਮੱਸਿਆ ਹੈ, ਉਸ ਦੇ ਲਈ ਵੀ ਇੱਕ ਸਾਰਥਕ ਡਿਬੇਟ ਹੋ ਸਕਦੀ ਹੈ। ਦੁਨੀਆ ਦੇ ਵਿੱਚ ਡਿਬੇਟਸ ਹੁੰਦੀਆਂ ਨੇ, ਮੁੱਦਿਆਂ ਦੇ ਉੱਤੇ ਹੁੰਦੀਆਂ, ਲੋਕ ਸਹਿਮਤ ਵੀ ਹੁੰਦੇ ਨੇ, ਨਹੀਂ ਵੀ ਹੁੰਦੇ। ਔਰ ਅਸੀਂ ਇਸ ਮਾਮਲੇ 'ਚ ਇਸ ਵਾਰ ਜਿਵੇਂ ਚੀਫ ਇਲੈਕਸ਼ਨ ਕਮਿਸ਼ਨਰ ਨੇ ਇੰਡੀਆ ਦੇ ਵਿੱਚ ਕੰਟਰੋਲ ਕੀਤਾ ਸਾਰਿਆਂ ਨੂੰ, ਉਹਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਜੇ ਕਿਸੇ ਨੇ ਵੀ ਕੋਈ ਕਿਸਮ ਦੀ ਦੂਸ਼ਣਬਾਜ਼ੀ ਜਿਹੜਾ ਕੋਈ ਵੀ ਸ਼ਬਦ ਇਸ ਕਿਸਮ ਨੂੰ ਨਾਲ ਦੀ ਨਾਲ ਨੋਟਿਸ ਚਲਾ ਜਾਂਦਾ ਸੀ, ਉਹ ਆਪਣੀ ਐਕਸਪਲੇਨੇਸ਼ਨ ਦੇਣ ਲੱਗ ਜਾਂਦੇ ਸੀ। ਸੋ ਇਹ ਇੱਕ ਚੰਗੀ ਐਨਕਰੇਜਮੈਂਟ ਹੈ ਕਿ ਵੀ ਤੁਸੀਂ ਬੇਸ਼ੱਕ ਮੁੱਦੇ ਅੱਡ-ਅੱਡ ਨੇ, ਹਿੰਦੂ ਰਾਸ਼ਟਰਵਾਦ ਹੈ, ਕੋਈ ਸੈਕੂਲਰ ਹੈ, ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਝੰਡਾ ਚੁੱਕਿਆ, ਪਰ ਇੱਕ ਡਿਬੇਟ ਦੇ ਵਿੱਚ ਡੀਸੈਂਸੀ ਹੋਣੀ ਚਾਹੀਦੀ ਹੈ। ਪਰ ਜਿਸ ਕਿਸਮ ਦਾ ਇਹ ਖਤਰਨਾਕ ਉੱਲੂ ਜਾਂ ਚਮਗਿੱਦੜ ਜੋ ਵੀ ਇਹ ਲਿਖਦਾ ਹੈ, ਜਿਹਦੇ ਮੈਸੇਜਸ ਖਾਸ ਤੌਰ ਤੇ, ਪਰ ਈਮੇਲ ਮੈਂ ਇਸ ਲਈ ਪਿਕ ਕੀਤੀ ਹੈ ਕਿਉਂਕਿ ਈਮੇਲਸ ਦੇ ਵਿੱਚ ਇਹਨੇ ਘੱਟੋ ਘੱਟ ਪਹਿਲੀ ਦੇ ਵਿੱਚ ਜ਼ਰੂਰ ਨਫ਼ਰਤ ਸੀ, ਪਰ ਜੇ ਤੁਸੀਂ ਇਹਨੂੰ ਦੇਖੋ ਤੇ ਇਹਦੇ ਵਿੱਚ ਇੱਕ ਸ਼ਰਾਰਤੀ ਅੰਦਾਜ਼ ਤਾਂ ਹੈ, ਮਜ਼ਾਕੀਆ ਕਰਨ ਦਾ ਕਿ ਤੁਸੀਂ ਹਵਾਈ ਲੈ ਲਓ, ਪੰਜਾਬ 'ਚ ਤਾਂ ਬਣਨਾ ਨਹੀਂ, ਤੁਸੀਂ 30 ਸਾਲ 'ਚ ਕਿੱਥੇ ਪਹੁੰਚੇ ਹੋ। ਪਰ ਸਾਨੂੰ ਇਸ ਕਿਸਮ ਦੀਆਂ ਗੱਲਾਂ ਨਾਲ ਜਾਂ ਜਿਵੇਂ ਰਿਡੀਕਿਊਲ ਉਹ ਕਰਨਾ ਚਾਹੁੰਦਾ ਉਹਦੇ ਨਾਲ ਇਤਰਾਜ਼ ਨਹੀਂ ਹੈ। ਇੱਕ ਤਰੀਕਾ ਹੁੰਦਾ ਹੈ ਤੁਸੀਂ ਕਿਸੇ ਚੀਜ਼ ਨੂੰ ਪੁੱਟ ਡਾਊਨ ਕਰਨਾ ਹੈ, ਜਿਵੇਂ ਅਸੀਂ ਕਰਦੇ ਹਾਂ, ਅਸੀਂ ਵੀ ਉਹਨਾਂ ਨੂੰ ਰਿਡੀਕਿਊਲ ਕਰਦੇ ਹਾਂ। ਸੋ ਉਹ ਜੇ ਸਾਨੂੰ ਕਰਨਾ ਚਾਹੁੰਦਾ ਹੈ, ਪਰ ਜਦੋਂ ਤੁਸੀਂ ਗੈਰ ਪਾਰਲੀਮਾਨੀ ਜ਼ਬਾਨ ਇਸਤੇਮਾਲ ਕਰਦੇ ਹੋ, ਗੰਦੀ ਭਾਸ਼ਾ ਵਰਤਦੇ ਹੋ, ਕਿਸੇ ਹੋਰ ਪ੍ਰਤੀ ਜਿਹੜਾ ਉਹ ਇੱਕ ਨਫ਼ਰਤ ਵਾਲਾ ਰਵੱਈਆ ਦਿਖਾਉਂਦੇ ਹੋ, ਸੋ ਉਹ ਜਿਹੜਾ ਪਾਰਟ ਹੈ ਉਹ ਕਾਬਲੇ ਕਬੂਲ ਨਹੀਂ ਹੈ। ਜਿਹੜਾ ਪਹਿਲਾਂ ਤਾਂ ਇਹ ਗੱਲ ਹੈ ਕਿ ਭਾਈ ਜੇ 30 ਸਾਲ ਸਾਨੂੰ ਲੱਗੇ, ਤੁਸੀਂ ਜੇ ਹੁਣ ਤੁਸੀਂ ਹਿੰਦੂ ਨੈਸ਼ਨਲਿਸਟ ਨਹੀਂ ਹੋ, ਨਾਸਤਕ ਹੀ ਹੋ, ਤੇ ਨਾਸਤਕ ਦੇ ਇਤਿਹਾਸ ਪੜ੍ਹਿਆ ਆਪਣੇ ਉਸ ਭਾਰਤ ਦਾ ਹੀ, ਕਿਉਂਕਿ ਤੁਸੀਂ ਭਾਰਤ ਮਾਤਾ ਨੂੰ ਤਾਂ ਚਾਹੁੰਦੇ ਹੋ, ਪਿਆਰ ਕਰਦੇ ਹੋ ਕਿ ਜੇ ਇੱਥੇ ਅਸੀਂ ਰਹਿਣਾ ਹੈ, ਇੱਥੋਂ ਦੀ ਅਸੀਂ ਬੇਇਨਸਾਫੀਆਂ ਨਾਲ ਯੂਜ਼ ਟੂ ਹੈ, ਇੱਕ ਈਮੇਲ 'ਚ ਕਿਹਾ ਸੀ। ਤੁਸੀਂ ਆਪਣੀ ਆਜ਼ਾਦੀ ਦੀ ਕਹਾਣੀ ਦੇਖ ਲਓ ਕਿ 800 ਸਾਲ ਇੱਕ ਤੇ 200 ਸਾਲ ਅੰਗਰੇਜ਼ਾਂ ਦੇ, ਤੁਸੀਂ 1000 ਸਾਲ, ਅਸੀਂ ਤਾਂ 30 ਸਾਲ 'ਚ ਵੀ, ਜੇ 30 ਸਾਲ ਤੁਸੀਂ ਸਾਡੀ ਸਟਰਗਲ ਨੂੰ ਕਹਿੰਦੇ ਹੋ, ਅਸੀਂ ਲੰਮੇ ਤਾਂ ਨਹੀਂ ਪਏ, ਅਸੀਂ ਲੜ ਰਹੇ ਹਾਂ। ਤੁਸੀਂ ਤਾਂ 1000 ਸਾਲ ਜੁੱਤੀਆਂ ਖਾਧੀਆਂ ਨੇ, ਜੁੱਤੀਆਂ ਚੱਟੀਆਂ ਨੇ ਜਾਂ ਜੁੱਤੀਆਂ ਖਾਧੀਆਂ ਨੇ। ਤੁਸੀਂ ਤਾਂ ਸ਼ਲੋਕ ਕੱਢ ਲਏ, ਦਿੱਲੀ ਈਸ਼ਵਰੋ ਕਿ ਦਿੱਲੀ ਦਾ ਬਾਦਸ਼ਾਹੀ ਰੱਬ ਹੈ, ਜੇ ਹਾਕਮ ਥੁੱਕਣਾ ਚਾਹੇ ਤੇ ਹਿੰਦੂ ਮੂੰਹ ਅੱਡ ਦੇ, ਤੁਸੀਂ ਤਾਂ ਮੂੰਹ ਅਡਾ ਕੇ ਥੁਕਾਉਂਦੇ ਰਹੇ ਹੋ 1000 ਸਾਲ ਮੂੰਹ 'ਚ, ਤੇ ਤੁਸੀਂ ਸਾਨੂੰ ਕਹਿ ਰਹੇ ਹੋ ਜੀ 30 ਸਾਲ ਦਾ ਸਮਾਂ ਬਹੁਤ ਲੰਬਾ ਹੋ ਗਿਆ। ਫਿਕਰ ਨਾ ਕਰੋ, ਅਸੀਂ
ਤੁਹਾਡੀ ਪੂਰੀ ਤਸੱਲੀ ਕਰਾਵਾਂਗੇ, ਤੁਹਾਨੂੰ ਜਮਨਾ ਪਾਰ ਵੀ ਟਪਾਵਾਂਗੇ, ਭਾਵੇਂ ਤੁਸੀਂ ਨਾਸਤਕ ਹੋ ਜਾਂ ਹਿੰਦੂ ਰਾਸ਼ਟਰਵਾਦੀ ਹੋ। ਪਿਛਲੀ ਵਾਰੀ ਇਹਨਾਂ ਨੇ ਇਤਰਾਜ਼ ਕੀਤਾ ਕਿ ਜੀ ਮੈਂ ਤਾਂ ਨਾਸਤਕ ਹਾਂ ਤੇ ਮੈਨੂੰ ਹਿੰਦੂ ਰਾਸ਼ਟਰਵਾਦੀ ਕਹਿ ਦਿੱਤਾ। ਚਲ ਨਾਸਤਕ ਹੀ ਸਹੀ ਭਾਈ ਤੂੰ, ਜੀ ਪਰ ਰਹਿਣਾ ਤਾਂ ਤੂੰ ਉੱਥੇ ਹੀ ਹੈ, ਜਾਂ ਰਹਿੰਦਾ ਵੀ ਉੱਥੇ ਹੀ ਹੈ, ਕਹਿੰਦਾ ਮੈਂ ਰਹਿਣਾ। ਸੋ ਜਮਨਾ ਪਾਰ ਵੀ ਤੁਹਾਨੂੰ ਟਪਾਵਾਂਗੇ। ਔਰ ਜਿਹੜਾ ਕੰਮ ਪਹਿਲਾਂ ਤੁਸੀਂ ਬਚ ਜਾਂਦੇ ਰਹੇ ਹੋ, ਜਿਹੜੇ ਉਹਦੇ ਥੱਲੇ ਕਦੇ ਵਿੱਚ ਵੜ ਗਏ, ਆਪਣੇ ਧੀਆਂ ਭੈਣਾਂ ਦੇ ਡੋਲੇ ਉਹਨਾਂ ਨੂੰ ਦੇ ਦਿੱਤੇ ਹਾਕਮਾਂ ਨੂੰ, ਪਰ ਐਤਕੀ ਅਸੀਂ ਤੁਹਾਡੀ ਪੂਰੀ ਤਸੱਲੀ ਕਰਾਵਾਂਗੇ। ਬਾਕੀ ਰਹਿ ਗਈ ਗੱਲ ਹਵਾਈ ਦੀ ਕਿ ਵੀ ਹਵਾਈ ਦੇ ਵਿੱਚ ਖਾਲੀ ਪਿਆ, ਸਾਡੀ ਇਕਨੋਮੀ ਹੋਏਗੀ, ਟੂਰਿਜ਼ਮ ਹੋਏਗਾ ਔਰ ਅਸੀਂ ਵਜ਼ੀਰ ਬਣ ਜਾਵਾਂਗੇ। ਸਾਨੂੰ ਇਹ ਪਤਾ ਹੈ ਵੀ ਸਾਡੀ ਇਕਨੋਮੀ ਕਿੱਥੇ ਹੈ, ਅਸੀਂ ਕਿਹੜੀ ਸਾਡੀ ਜਿਹੜੀ ਆ ਉਹ ਫਾਦਰਲੈਂਡ ਹੈ, ਕਿੱਥੇ ਸਾਡਾ ਕਲੇਮ ਹੈ ਜੀ। ਔਰ ਅਸੀਂ ਤੁਹਾਡੇ ਸਿਰ ਤੇ ਆਫਤ ਬਣ ਕੇ ਖੜੇ ਹਾਂ ਤੇ ਉਹ ਤੁਹਾਡੇ ਸਿਰ ਤੇ ਜਿਹੜਾ ਉਹ ਇਹ ਆਫਤ ਟਲਣੀ ਨਹੀਂ ਹੈ। ਤੁਸੀਂ ਇਹ ਸਮਝੋ ਕਿ ਸਾਨੂੰ ਜਦੋਂ ਗੁਰੂ ਨੇ ਸਾਨੂੰ ਇੰਨੀ ਸਮਰੱਥਾ ਦਿੱਤੀ ਹੋਈ ਹੈ, 4 ਮਿਲੀਅਨ ਸਿੱਖ ਤੁਹਾਡੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ ਜੀ। ਉਹ ਵੱਡੇ ਵੱਡੇ ਹਰ ਥਾਂ ਦੇ ਉੱਤੇ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਕਾਰੋਬਾਰ ਵੀ ਸਥਾਪਿਤ ਕੀਤੇ ਹੋਏ ਨੇ, ਆਈਲੈਂਡ ਖਰੀਦਣ ਦੀ ਸਮਰੱਥਾ ਵੀ ਰੱਖਦੇ ਨੇ ਔਰ ਕਈ ਥਾਂ ਤੇ ਉਹਨਾਂ ਕੋਲ ਕਾਫੀ ਕੁਝ ਹੈ ਜਿਹੜਾ ਉਹਨਾਂ ਨੇ ਜਿਹੜਾ ਆਪਣੀ ਪਹੁੰਚ ਤੋਂ ਬਾਹਰ ਜਾ ਕੇ ਜਿਹੜਾ ਆਪਣੀ ਹੋਂਦ ਨੂੰ ਬਣਾਇਆ ਹੋਇਆ। ਉਹ ਤੁਸੀਂ ਫਿਕਰ ਨਾ ਕਰੋ, ਤੁਹਾਡੀ ਸਲਾਹ ਜਿਹੜੀ ਤੁਹਾਨੂੰ ਬੜਾ ਇੱਕ ਨੇਕ ਇਰਾਦਾ ਆਇਆ, ਇਹਨੂੰ ਆਪਣੇ ਕੋਲ ਰੱਖੋ, ਆਪਣੀ ਫਿਕਰ ਕਰੋ, ਜੀ ਜੀ ਆਪਣਾ ਸੋਚੋ ਕਿ ਵੀ ਤੁਹਾਡੇ ਜਿਹੜੇ ਜ਼ੁਲਮਾਂ ਦਾ ਹਿਸਾਬ ਜਦੋਂ ਖਾਲਸੇ ਨੇ ਲੈਣਾ ਤੇ ਫਿਰ ਇਹ ਹੁਣ ਹਾਲਾਂ ਇਹਨਾਂ ਦੀਆਂ ਕੋਈ ਈਮੇਲ ਆਈਡੀਜ਼ ਲੱਭਣੀਆਂ ਤੇ ਔਖੀਆਂ ਨਹੀਂ ਹੈਗੀਆਂ। ਔਰ ਜੇ ਉਹ ਇੱਕ ਨੇ ਪਿੱਛੇ ਸ਼ਰਾਰਤ ਕੀਤੀ ਸੀ ਕਿ ਹਰਮੰਦਰ ਸਾਹਿਬ ਦੇ ਜਿਹੜਾ ਉਹ ਅੰਦਰ ਉਹਨੂੰ ਮੋਦੀ ਦੀ ਫੋਟੋ ਬਣਾ ਕੇ ਜਾਂ ਕਿਸੇ ਸਾਧ ਦੀ ਉਹ ਬਰਾਬਰ ਜੇ ਬਿਠਾਣ ਦਾ, ਜਾ ਕੇ ਸਿੰਘਾਂ ਨੇ ਦੁਬਈ 'ਚ ਲੱਭ ਲਿਆ, ਢਾ ਰਿਆ। ਫਿਰ ਉਹ ਨੱਕ ਰਗੜਦਾ, ਆਪਣਾ 2 ਮੈਸੇਜ ਦਿੰਦਾ ਹੈ ਕਿ ਜੀ ਮੇਰੇ ਤੋਂ ਗਲਤੀ ਹੋਈ, ਮੈਂ ਪੰਥ ਤੋਂ ਮਾਫੀ ਮੰਗਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਅਜੇ ਤੱਕ ਕੋਈ ਇਸ ਕਿਸਮ ਦੀ ਲਾਈਨ ਨਹੀਂ ਲੈਣਾ ਚਾਹੁੰਦੇ ਕਿ ਇਹਨਾਂ ਦੇ ਸਾਰਿਆਂ ਦੀ ਜਿਹੜੀ ਇਹ ਸ਼ਰਾਰਤ ਹੈ, ਸ਼ਰਾਰਤ ਉਹ ਜੀ ਸਦਕੇ ਕਰਨ, ਪਰ ਜੇ ਕੋਈ ਗੈਰ ਪਾਰਲੀਮਾਨੀ ਔਰ ਇਸ ਕਿਸਮ ਦੀ ਗੱਲ ਹੋਏਗੀ ਫਿਰ ਇਹਨਾਂ ਨੂੰ ਜਵਾਬਦੇਹ ਵੀ ਬਣਾਇਆ ਜਾ ਸਕਦਾ ਕਾਨੂੰਨੀ ਤੌਰ ਦੇ ਉੱਤੇ ਵੀ ਜੀ। ਸੋ ਪਰ ਜੇ ਇਹ ਸੀਰੀਅਸ ਡਿਬੇਟ ਕਰਨਾ ਚਾਹੁੰਦੇ ਨੇ, ਕੋਈ ਵੀ ਮੁੱਦਾ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਸ ਦੇ ਉੱਤੇ ਉਹ ਅਸੀਂ ਉਹਨਾਂ ਨੂੰ ਸ਼ਾਮਲ ਵੀ ਕਰਾਂਗੇ, ਉਹਨਾਂ ਨੂੰ ਲੱਗਦਾ ਸੀ ਅਸੀਂ ਸ਼ਾਮਲ ਨਹੀਂ ਕਰਾਂਗੇ, ਅਸੀਂ ਜ਼ਰੂਰ ਸ਼ਾਮਲ ਵੀ ਕਰਾਂਗੇ ਗੰਭੀਰ ਡਿਬੇਟ ਨੂੰ। ਤੇ ਐਵੇਂ ਬੇਮਤਲਬ ਗੱਲਾਂ ਜਾਂ ਇੱਕ ਡਿਸਟਰੈਕਸ਼ਨ, ਜਿਵੇਂ ਕੋ ਜਮੂਰਾ ਨਵੀਨ ਮਹਾਜਨ ਸੀ, ਹੁਣ ਉਹਦਾ ਜਿਹੜਾ ਉਹ ਡਰਟ ਹੈ ਉਹਨੂੰ ਅਸੀਂ ਨਹੀਂ ਲੈਂਦੇ, ਉਹ ਹੋਰ ਮੈਡ ਹੁੰਦਾ। ਉਹ ਪਿੱਛੇ ਵੀ ਉਹਨੇ ਲਿਖਿਆ ਸੀ ਜੀ ਮੂਰਖਾਂ ਨੂੰ ਸਮਝਾਇਆ ਨਹੀਂ ਜਾ ਸਕਦਾ। ਉਹ ਮੈਂ ਕਿਹਾ ਤੂੰ ਚੁੱਪ ਰਹਿ, ਉਹ ਤੁਹਾਡਾ ਹੀ ਪ੍ਰਤੀ ਹਰੀ ਕਹਿ ਗਿਆ ਮੂਰਖस्य ਮਾਨਸਯ ਮੂਰਖस्य ਆਭੂਸ਼ਣਮ, ਕਿ ਜਿਹੜੇ ਮੂਰਖ ਨੇ ਉਹਨਾਂ ਦਾ ਸਭ ਤੋਂ ਚੰਗਾ ਗਹਿਣਾ ਇਹ ਹੈ ਕਿ ਉਹ ਚੁੱਪ ਰਹਿਣ, ਕਿਉਂਕਿ ਜਦੋਂ ਸਾਡੇ ਪੰਜਾਬੀ ਚ ਕਹਿੰਦੇ ਨੇ ਮੁਰਦਾ ਬੋਲੇ ਖੱਫਣ ਪਾੜੇ, ਸੋ ਉਹਨੇ ਇਹਨਾਂ ਦਾ ਹੀ ਭਰਤਰੀ ਹਰੀ ਕਹਿ ਗਿਆ ਕਿ ਵੀ ਮਾਨਸਯ ਮੂਰਖस्य ਆਭੂਸ਼ਣਮ, ਕਿ ਚੁੱਪ ਰਹਿਣਾ ਜਿਹੜਾ ਇਹੀ ਮੂਰਖਾਂ ਦਾ ਗਹਿਣਾ। ਸੋ ਇਹ ਜਿਨ੍ਹਾਂ ਨੂੰ ਲੱਗਦਾ ਕਿ ਵੀ ਹੁਣ ਜਿਨ੍ਹਾਂ ਦੀ ਪਰੇਡ ਹੁੰਦੀ ਹੈ ਇੱਥੇ ਉਹ ਫਿਰ ਦੁਖੀ ਹੁੰਦੇ ਨੇ, ਤੇ ਜਿਨ੍ਹਾਂ ਨੂੰ ਲੱਗਦਾ ਕਿ ਵੀ ਇਹ ਜਿਹੜਾ ਸਾਡਾ ਜਿਹੜਾ ਡਰਟ ਹੈ ਉਹ ਪਤਾ ਨਹੀਂ ਉਹਦੇ ਨਾਲ ਉਹ ਕੀ ਕਰਨਗੇ। ਸੋ ਅਸੀਂ ਕੈਪੈਸਿਟੀ ਰੱਖਦੇ ਆ ਇਹਨਾਂ ਦੇ ਡਰਟ ਦੇ ਸੋਰਸ ਤੱਕ ਪਹੁੰਚਣ ਦੀ ਵੀ, ਲੇਕਿਨ ਅਸੀਂ ਉਹਦੇ 'ਚ ਵਕਤ ਜ਼ਾਇਆ ਨਹੀਂ ਕਰਨਾ ਚਾਹੁੰਦੇ। ਪਰ ਜੇ ਲੋੜ ਪਈ ਤਾਂ ਫਿਰ ਅਸੀਂ ਕਾਨੂੰਨੀ ਵੀ ਔਰ ਜਿਸ ਕਿਸਮ ਦੀ ਵੀ ਖਾਲਸਾਈ ਪਰੰਪਰਾ ਸਾਨੂੰ ਆਗਿਆ ਦਿੰਦੀ ਹੈ ਅਸੀਂ ਉਸ ਨੂੰ ਵੀ ਲਾਗੂ ਕਰਾਂਗੇ। ਪਰ ਜੇ ਇਹ ਜਿਹੜਾ ਖਤਰਨਾਕ ਇਲ ਜਾਂ ਉੱਲੂ ਜਾਂ ਚਮਗਿੱਦੜ ਹੈ, ਪਤਾ ਨਹੀਂ ਕੀ ਹੈ, ਤੇ ਜੇ ਕੋਈ ਗੰਭੀਰ ਡਿਬੇਟ ਕਰਨੀ ਚਾਹੇ ਤੇ ਮੋਸਟ ਵੈਲਕਮ, ਹਮੇਸ਼ਾ ਅਸੀਂ ਐਂਟਰਟੇਨ ਕਰਾਂਗੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।